द एंड ऑफ साउथ एशिया कि साउथ एशिया का भोग ये रीजन इन नेम ओनली। कई दहाकियां तो पॉलिसी मेकर स्कॉलर जिहड़े वैस्ट ट्रेंड होए ने वो जदों उत्थों दे सब कॉन्टीनेंट वाल देखते हैं तो वो एक कोहेरेंट रीजन कि जी एक दूजे नाल जुड़िया होया साउथ एशिया कह के हैड करते हैं, जिवें साउथ ईस्ट एशिया ਜਾਂ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ 'ਚ ਆਇਆ ਵੀ ਅਸੀਂ ਵੀ ਸਾਊਥ ਏਸ਼ੀਆ ਦੀ ਬਾਡੀ ਬਣਾਈਏ, ਪਰ ਉਹਨਾਂ ਨੇ ਕਿਹਾ ਵੀ ਉਹ ਸਾਰਕ ਦੇ ਨਾਂ ਥੱਲੇ ਬਣੀ। ਪਰ ਅੱਜ 4 ਦਹਾਕਿਆਂ ਬਾਅਦ ਇਹ ਗੱਲ ਬਿਲਕੁਲ ਹੈ ਕਿ ਵੀ ਇਹਦੇ 'ਚ ਕੋਈ ਵੀ ਅੱਗੇ ਨਹੀਂ ਤੁਰੀ ਗੱਲ ਔਰ ਇਹ ਕਿਸੇ ਦਾ ਇੱਕ ਦੂਜੇ 'ਤੇ ਇਤਬਾਰ ਨਹੀਂ ਹੈ। ਔਰ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਤਾਂ ਭਾਰਤ ਨੇ ਦੱਸਣਾ ਸੀ ਵੀ ਉਹਨੇ ਆਪਣੇ ਗਵਾਂਢੀਆਂ ਨੂੰ ਇੰਨਾ ਕੰਫਰਟੇਬਲ ਮਹਿਸੂਸ ਕਰਵਾਉਂਦਾ ਕਿ ਵੀ ਉਹ ਭਾਰਤ ਨੂੰ ਲੀਡਰਸ਼ਿਪ ਦੇ ਰੋਲ 'ਚ ਦੇਖਦੇ ਔਰ ਉਹਦੇ 'ਚ ਕਾਮਨ ਵਪਾਰ ਹੁੰਦਾ, ਬਾਰਡਰਸ ਡਿਲਿਊਟ ਹੁੰਦੇ ਜਾਂ ਆਉਣ ਜਾਣ ਹੁੰਦਾ। ਪਰ ਇਸ ਦੇ ਉਲਟ ਭਾਰਤ ਦਾ ਜਿਹੜਾ ਐਟੀਚਿਊਡ ਹੈ ਉਹ ਤਾਂ ਬਿਲਕੁਲ ਬੁਲਡੋਜ਼ ਕਰਨ ਵਾਲਾ ਰਿਹਾ। ਨਿਊ ਦਿੱਲੀ ਡਜ਼ ਨਾਟ ਆਲਵੇਜ਼ ਸੀ ਦਾ ਵੈਲਿਊ of building regional structures, as such structures cannot add to the predominance of India which already it enjoys in the region। ਭਾਰਤ ਜੇ ਫਰਾਖ ਦਿਲੀ ਜਾਂ ਸੱਚਮੁੱਚ ਐਲਡਰ ਬ੍ਰਦਰ ਹੀ ਸਹੀ ਉਹ ਐਟੀਟਿਊਡ ਦਿਖਾਉਂਦਾ ਤੇ ਅੱਜ ਇਹ ਨਾ ਹੁੰਦਾ ਕਿ ਵੀ ਇਹ ਜਿਹੜੇ ਸਾਊਥ ਏਸ਼ੀਆ ਰੀਜਨ ਜਿਹਨੂੰ ਕਿਹਾ ਜਾਂਦਾ ਸੀ ਇਹਦੇ ਮੁਲਕ ਚਾਈਨਾ ਦੇ ਇਨਫਲੂਐਂਸ ਜਾਂਦੇ। ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਹਾਕਮ ਭਾਰਤ ਨੂੰ ਦੁਨੀਆ ਦਾ ਵਿਸ਼ਵ ਗੁਰੂ ਹੋਣ ਦਾ ਦਾਅਵਾ ਕਰਦੇ ਹਨ, ਪਰ ਹਕੀਕਤ ਵਿੱਚ ਭਾਰਤ ਇੱਕ ਖੇਤਰੀ ਤਾਕਤ ਵੀ ਨਹੀਂ ਬਣ ਸਕਿਆ। ਫੋਰਨ ਅਫੇਅਰਸ ਮੈਗਜ਼ੀਨ ਵਿੱਚ ਹਾਲ ਹੀ ਵਿੱਚ ਇੱਕ ਜਿਹੜਾ ਸਰਲੇਖ ਛਪਿਆ ਹੈ ਜਿਸ ਦਾ ਸਰਲੇਖ ਹੈ ਦਾ ਐਂਡ ਆਫ ਦਾ ਸਾਊਥ ਏਸ਼ੀਆ, ਭਾਵ ਸਾਊਥ ਏਸ਼ੀਆ ਦਾ ਅੰਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨੇ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਬਹੁਤ ਵਾਰ ਜਿਹੜੀਆਂ ਤਾਂ ਰੋਜ਼ਾਨਾ ਡੇ ਟੂ ਡੇ ਖਬਰਾਂ ਹੁੰਦੀਆਂ ਨੇ ਉਹਨਾਂ ਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਹੁੰਦੀਆਂ ਨੇ ਜਾਂ ਮੈਜੋਰਿਟੀ ਲੋਕ ਜੇ ਮੈਂ ਕਹਾਂ ਵੀ ਆਲਮੋਸਟ 90% ਉਹ ਉਹਦੇ ਨਾਲ ਹੀ ਜੁੜੇ ਹੁੰਦੇ ਨੇ। ਲੌਂਗ ਟਰਮ ਜੋ ਕੁਛ ਚੱਲ ਰਿਹਾ ਕਿੰਨਾ ਕੁ ਕਾਮਯਾਬ ਹੋਇਆ, ਕਿੱਥੇ ਫੇਲ ਹੋਇਆ, ਜਾਂ ਜਿਹੜੀ ਜੀਓ ਪੋਲੀਟਿਕਸ ਬਦਲਦੀ ਹੈ ਉਹਦੇ 'ਚ ਕਿਹੜੇ ਫੈਕਟਰ ਜਿਹੜੇ ਨੇ ਉਹ ਮੈਟਰ ਕਰਦੇ ਨੇ। ਇਹ ਮੈਜੋਰਿਟੀ ਕੀ ਆਲਮੋਸਟ ਐਬਸੋਲੂਟ ਮੈਜੋਰਿਟੀ ਨੂੰ ਹੀ ਉਹਦੇ 'ਚ ਕੋਈ ਦਿਲਚਸਪੀ ਨਹੀਂ ਹੁੰਦੀ। ਹੁਣ ਅਕਸਰ ਇੱਕ ਲਫ਼ਜ਼ ਜਦੋਂ ਅਸੀਂ ਦੁਨੀਆ ਦੇ ਵਿੱਚ 5 ਕੌਂਟੀਨੈਂਟਸ ਦੀ ਗੱਲ ਕਰਦੇ ਹਾਂ, ਮਹਾਦੀਪ ਤੇ ਉਪ ਮਹਾਦੀਪ ਦੀ ਗੱਲ ਸਬ ਕੌਂਟੀਨੈਂਟ ਦੀ ਕਰਦੇ ਹਾਂ, ਬਹੁਤ ਸਾਰੇ ਉਹਨੂੰ ਇੰਡੀਅਨ ਸਬ ਕੌਂਟੀਨੈਂਟ ਕਹਿ ਦੇਣਗੇ। ਕਦੇ ਵੀ ਇਹ ਕੋਈ ਆਫੀਸ਼ੀਅਲੀ ਰੈਕਗਨਾਈਜ਼ ਨਹੀਂ, ਪਰ ਇੰਡੀਆ ਨੇ ਆਪਣੀ ਡੋਮੀਨੈਂਸ ਬਣਾਉਣ ਦੇ ਲਈ ਉਹਨੂੰ ਤੁਸੀਂ ਇਕੱਲਾ ਸਬ ਕੌਂਟੀਨੈਂਟ ਕਹਿ ਸਕਦੇ ਹੋ ਕਿਉਂਕਿ ਉਹ ਇੰਨਾ ਕੁ ਵੱਡਾ ਆਪਣੇ ਆਪ ਦੇ ਵਿੱਚ। ਫਿਰ ਉਹਨੂੰ ਜੀਓਗ੍ਰਾਫੀਕਲ ਰੀਜਨ ਦੇ ਤੌਰ 'ਤੇ ਦੇਖਣ ਦੇ ਲਈ ਜਿਹੜੀ ਟਰਮ ਐਕੈਡੈਮਿਸ਼ੀਅਨਸ ਨੇ ਵੀ ਘੜੀ, ਔਰ ਜਦੋਂ ਕਿ ਸਾਊਥ ਈਸਟ ਏਸ਼ੀਆ ਚੱਲ ਰਿਹਾ ਸੀ, ਯੂਰਪੀਅਨ ਯੂਨੀਅਨ ਬਣੀ, ਸਾਊਥ ਅਮਰੀਕਨ ਅਲਾਇੰਸ ਬਣਿਆ ਜਾਂ ਅਫਰੀਕਨ ਨੇਸ਼ਨਸ ਦਾ ਜਿਹੜਾ ਆਪਸੀ ਅਲਾਇੰਸ ਬਣਿਆ, ਅਤੇ ਉਸ ਪੀਰੀਅਡ ਦੇ ਵਿੱਚ ਇਹ ਹਾਲਾਂ ਬੰਗਲਾਦੇਸ਼ ਦਾ ਜਿਹੜਾ ਪ੍ਰੈਜ਼ੀਡੈਂਟ ਬਣਿਆ ਸੀ ਇਹਨੂੰ ਮਾਰ ਕੇ ਮੁਜੀਬੁਰ ਰਹਿਮਾਨ ਦੇ ਟੱਬਰ ਨੂੰ ਜ਼ਿਆਉਰ ਰਹਿਮਾਨ, ਆਈਡੀਆ ਉਹਦਾ ਹੀ ਸੀ 1970s ਦੇ ਵਿੱਚ। ਪਰ ਇਹਦੇ ਥੱਲੇ ਇੱਕ ਨਵੀਂ ਆਈਡੈਂਟਿਟੀ ਨਿਕਲੀ ਸਾਊਥ ਏਸ਼ੀਆ। ਸਾਊਥ ਏਸ਼ੀਆ ਦੀ ਬਾਡੀ ਜਿਹਨੂੰ ਸਾਰਕ ਕਿਹਾ ਗਿਆ, ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕਾਨਫਰੰਸ। ਹੁਣ ਸਾਰਕ ਦੇ ਵਿੱਚ ਜਿਹੜੇ ਮੈਂਬਰ ਮੁਲਕ ਇਸ ਦਾ ਹਿੱਸਾ ਬਣੇ ਉਹਨਾਂ ਦੇ ਵਿੱਚ ਜ਼ਾਹਰ ਹੈ ਵੱਡੇ ਤਾਂ ਭਾਰਤ ਪਾਕਿਸਤਾਨ ਨੇ, ਪਰ ਵਕਤ ਪਾ ਕੇ 1973-74 ਦੇ ਨੇੜੇ ਜਦੋਂ ਇਹ ਹੋਂਦ ਦੇ ਵਿੱਚ ਆਉਂਦੀ ਹੈ ਸਾਰਕ, ਅਫਗਾਨਿਸਤਾਨ ਬੰਗਲਾਦੇਸ਼ ਤਾਂ ਹੈ ਹੀ ਸੀ, ਭੂਟਾਨ, ਇੰਡੀਆ, ਮਾਲਦੀਵਜ਼, ਨੇਪਾਲ, ਪਾਕਿਸਤਾਨ ਔਰ ਸ੍ਰੀਲੰਕਾ। ਹੁਣ ਸਾਰਕ ਤਾਂ ਚਲੋ ਇੱਕ ਰੀਜਨਲ ਬਾਡੀ ਬਣੀ ਕਿ ਵੀ ਜਿਵੇਂ ਯੂਰਪੀਅਨ ਯੂਨੀਅਨ ਵਾਲੇ ਆਪਸ 'ਚ ਕਰਦੇ ਨੇ ਤਾਲਮੇਲ ਜਾਂ ਸਾਊਥ ਈਸਟ ਏਸ਼ੀਆ ਵਾਲੇ ਕਰਦੇ ਨੇ ਜਾਂ ਦੂਜਾ ਵੀ ਇਹ ਇੱਕ ਇਸ ਕਿਸਮ ਦਾ ਜਿਹੜਾ ਉਹ ਵਜੂਦ ਬਣੇਗਾ। ਔਰ ਬਹੁਤ ਸਾਰੇ ਐਕੈਡੈਮਿਸ਼ੀਅਨਸ ਅਸੀਂ ਵੀ ਜਦੋਂ
ਗੱਲ ਕੋਈ ਕਰਦਾ ਹੈ ਕਿ ਜੀ ਖਾਲਿਸਤਾਨ ਕਿੱਥੇ ਹੈ ਤੇ ਮੈਂ ਸਾਊਥ ਏਸ਼ੀਆ ਹੀ ਕਹਿੰਦਾ, ਕਿਉਂਕਿ ਆਪਣੇ ਆਪ ਦੇ ਵਿੱਚ ਹੀ ਇਹ ਸਾਊਥ ਏਸ਼ੀਆ ਜਦੋਂ ਅਸੀਂ ਕਹਿੰਦੇ ਹਾਂ, ਜਦੋਂ ਤੁਸੀਂ ਇੱਥੇ ਵੀ ਕੋਈ ਖਾਨਾ ਭਰੋਗੇ ਕਈ ਆਪਣੇ ਆਪ ਨੂੰ ਏਸ਼ੀਅਨ ਲਿਖਣਗੇ, ਪਰ ਕਦੇ ਵੀ ਏਸ਼ੀਅਨ ਦਾ ਮਤਲਬ ਬਹੁਤ ਵਾਰ ਚੀਨੀ ਜਾਪਾਨੀ ਹੁੰਦਾ, ਇੰਡੀਆ ਨੂੰ ਜਾਂ ਪਾਕਿਸਤਾਨ ਜਾਂ ਇਹਨਾਂ ਨੂੰ ਨਹੀਂ। ਸੋ ਉਹਦੇ 'ਚੋਂ ਇੱਕ ਟਰਮ ਸਾਊਥ ਏਸ਼ੀਆ ਵੀ ਨਿਕਲੀ ਕਿ ਜੀ ਸਾਊਥ ਏਸ਼ੀਅਨ। ਔਰ ਇਹ ਜਿਹੜੀ ਸਾਰਕ ਬਣੀ, ਇਹਦੇ 'ਚ ਇਹ ਹੋਇਆ ਕਿ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਵਜੂਦ ਬਣੇਗਾ। ਇਹਦੇ 'ਚ ਇਹ ਵੀ ਫੈਸਲਾ ਹੋਇਆ ਹਰ ਸਾਲ ਹੋਏਗੀ, ਔਰ ਜਦੋਂ ਤੋਂ ਮੋਦੀ 2014 ਤੋਂ ਬਾਅਦ 2024 ਤੱਕ ਤਾਂ ਇਹਦੀ ਕੋਈ ਰੋਟੇਸ਼ਨ ਵਾਈਜ਼ ਹੁੰਦਾ ਸੀ। ਪਰ ਕਿਉਂਕਿ ਸਾਰਕ ਦੇ ਕਨਸਟੀਟਿਊਸ਼ਨ ਦੇ ਵਿੱਚ ਇਹ ਸੀ ਵੀ ਫੈਸਲੇ ਕੰਸੈਂਸਸ ਨਾਲ ਹੋਣਗੇ, ਵੀ ਹਰ ਮੁਲਕ ਦੀ ਰਜ਼ਾਮੰਦੀ ਹੋਏਗੀ, ਕੋਈ ਇੱਕ ਦਿਨ ਹੀ ਚੱਲੇਗੀ। ਤੇ ਭਾਰਤ ਨੂੰ ਲੱਗਿਆ ਵੀ ਹੁਣ ਭਾਰਤ ਗਵਾਂਢੀਆਂ ਨੂੰ ਤਾਂ ਗਵਾਂਢੀ ਸਮਝਦਾ ਹੀ ਨਹੀਂ ਹੈ, ਉਹ ਤਾਂ ਸਮਝਦਾ ਹੈ ਕਿ ਵੀ ਇਹਨਾਂ ਨੂੰ ਮੈਂ ਨਿਗਲਣਾ ਅਲਟੀਮੇਟਲੀ। ਉਹਨਾਂ ਦਾ ਤਾਂ ਅਖੰਡ ਭਾਰਤ ਦਾ ਏਜੰਡਾ ਹੈ, ਇਸ ਲਈ 2014 ਬਾਅਦ ਸਾਰਕ ਦੀ ਕੋਈ ਕਾਨਫਰੰਸ ਨਹੀਂ ਹੋਣ ਦਿੱਤੀ। ਔਰ ਐਟੀਟਿਊਡ ਵੀ ਇਹਨਾਂ ਦਾ ਗਵਾਂਢੀਆਂ ਦੇ ਨਾਲ ਬੁਲਿੰਗ ਵਾਲਾ ਹੈ। ਅਸੀਂ ਬੰਗਲਾਦੇਸ਼ ਦਾ ਓਪਨਿੰਗ 'ਚ ਗੱਲ ਕਰਕੇ ਹਟੇ ਕਿ ਵੀ ਆ ਜਿਹੜੀਆਂ ਹੁਣ ਵੀ ਇਲੈਕਸ਼ਨਸ ਹੋਈਆਂ, ਸ਼ੇਖ ਹਸੀਨਾ ਉਸੇ ਹੀ ਮੁਜੀਬੁਰ ਰਹਿਮਾਨ ਦੀ ਡਾਟਰ ਹੈ, ਜਿਹਦੀ ਸਾਰੀ ਫੈਮਿਲੀ, ਇਹ ਔਰ ਇਹਦੀ ਇੱਕ ਭੈਣ ਬਾਹਰ ਸੀ, ਇਹ ਬਚੇ, ਬਾਕੀ ਉਹਦੇ ਸ਼ੇਖ ਮੁਜੀਬ ਦੇ ਸਾਰੇ ਹੀ ਪਤਾ ਨਹੀਂ ਕਿੰਨੇ 16 ਕਿ 17 ਜੀ ਫੌਜ ਨੇ ਮਾਰ ਦਿੱਤੇ ਸੀ ਜਦੋਂ ਇਹਨੇ ਜ਼ਿਆਉਰ ਰਹਿਮਾਨ ਨੇ ਜਿਹੜਾ ਉਹ ਉੱਥੇ ਸੋ ਕਾਲਡ ਰੈਵੋਲੂਸ਼ਨ ਕੀਤਾ। ਔਰ ਉਹ ਸ਼ੇਖ ਮੁਜੀਬੁਰ ਰਹਿਮਾਨ ਜਿਹਨੂੰ ਬੰਗ ਬੰਧੂ ਕਹਿੰਦੇ ਸੀ, ਜਿਹਨੇ ਜਿਹੜਾ ਉਹ ਮੈਜੋਰਟੀ ਉਹਦੀ ਪਾਕਿਸਤਾਨ ਨੈਸ਼ਨਲ ਅਵਾਮੀ ਪਾਰਟੀ ਉਹਦੀ ਪਾਰਟੀ ਸੀ, ਉਹ ਮੈਜੋਰਿਟੀ 'ਚ ਆਈ। ਯਹੀਆ ਖਾਨ ਪਾਕਿਸਤਾਨ ਦਾ ਡਿਕਟੇਟਰ ਸੀ, ਉਹਨੂੰ ਮੌਕਾ ਨਹੀਂ ਦਿੱਤਾ ਕਿਉਂਕਿ ਉਹ ਜ਼ੁਲਫਿਕਾਰ ਅਲੀ ਭੁੱਟੋ ਉਹਦੀ ਪਾਰਟੀ ਪੀਪਲਜ਼ ਪਾਰਟੀ ਦੂਸਰੇ ਪਾਸਿਓਂ ਸੀ, ਪਰ ਸੀਟਾਂ ਦਾ ਬੰਗਲਾਦੇਸ਼ ਦੇ ਲੋਕਾਂ ਦੀਆਂ ਜਾਂ ਬੰਗਾਲੀਆਂ ਦੀਆਂ ਜ਼ਿਆਦਾ ਸੀ। ਔਰ ਉਹਨਾਂ ਨੇ ਕੈਦ ਕਰ ਲਿਆ, ਟਰੀਜਨ 'ਚ ਪਾਕਿਸਤਾਨ ਸੱਦਿਆ, ਕੈਦ ਕਰ ਲਿਆ ਔਰ ਫੌਜ ਭੇਜ ਦਿੱਤੀ ਬੰਗਾਲ 'ਚ, ਪੂਰਬੀ ਬੰਗਾਲ, ਮਸ਼ਰਕੀ ਬੰਗਾਲ ਕਹਿੰਦੇ ਸੀ। ਔਰ ਉਹਨਾਂ ਤੋਂ ਫੌਜ ਨੇ ਜ਼ੁਲਮ ਕੀਤੇ ਔਰ ਉਹਦਾ ਰਿਬੈਲੀਅਨ ਔਰ ਇੰਡੀਆ ਨੇ ਅਟੈਕ ਕੀਤਾ ਫੌਜੀ, ਨਤੀਜੇ ਦੇ ਤੌਰ ਤੇ ਬੰਗਲਾਦੇਸ਼ ਬਣਾ ਦਿੱਤਾ। ਹੁਣ ਉੱਥੇ ਕੋਈ ਫੇਅਰ ਇਲੈਕਸ਼ਨਸ ਨਹੀਂ ਨੇ ਬੰਗਲਾਦੇਸ਼ ਦੇ ਵਿੱਚ, ਇਹ ਇੱਕੋ ਇੱਕ। ਬਾਕੀ ਅਸੀਂ ਗੱਲ ਕੀਤੀ ਸੀ ਕਿ ਈਵਨ ਨੇਪਾਲ, ਉਸ ਦਾ ਹਾਲ ਹੀ ਵਿੱਚ ਮਿਸਟਰ ਆਇਲੀ ਪ੍ਰਾਈਮ ਮਿਨਿਸਟਰ, ਉਹ ਸਭ ਤੋਂ ਪਹਿਲਾਂ ਰਸ਼ੀਆ ਜਾਂ ਮਾਲਦੀਵਸ ਨਿੱਕਾ ਜਿਹਾ ਮੁਲਕ ਸੀ ਜਿਹਦਾ ਟੂਰਿਜ਼ਮ 60-65% ਇੰਡੀਆ ਤੇ ਸੀ, ਪਰ ਉਹਨੇ ਚਾਈਨਾ ਵੱਲ ਰੁਖ ਕਰ ਲਿਆ। ਪਾਕਿਸਤਾਨ ਦੇ ਨਾਲ ਤਾਂ ਹਾਲਾਤ ਕੀ ਬਣਾਏ ਹੋਏ ਨੇ ਇਹਨਾਂ ਨੇ, ਉਹ ਤੁਸੀਂ ਦੇਖ ਹੀ ਸਕਦੇ ਹੋ। ਔਰ ਭੂਟਾਨ ਜਿਹਦੇ ਬਦੋ ਹਾਲਾਂ ਜਿਹੜਾ ਉਹ ਇੰਡੀਆ ਦੀ ਬਾਉਂਡਰੀ ਕੋਈ ਉੱਥੇ ਡੋਕਲਾਮ 'ਚ ਲੱਗਦੀ ਨਹੀਂ ਹੈ ਚਾਈਨਾ, ਪਰ ਉਹਨੂੰ ਅੱਗੇ ਕਰਕੇ ਚਾਈਨਾ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ। ਉਹਨੇ ਆ ਕੇ ਆਪਣੀਆਂ ਪੱਕੀਆਂ ਉੱਥੇ ਬਣਾ ਲਈਆਂ, ਐਨਕਰੋਚਮੈਂਟ ਕਰ ਲਈ ਪੱਕੀ, ਭੂਟਾਨ ਵੀ ਟੁਵਰਡ ਚਾਈਨਾ। ਸੋ ਬੰਗਲਾਦੇਸ਼ ਹੁਣ ਆ ਜੋ ਉੱਥੇ ਰਿਬੈਲੀਅਨ ਚੱਲ ਰਿਹਾ, ਨੈਕਸਟ ਉੱਥੇ ਇਹੀ ਤਾਂ ਰਿਜ਼ਰਵੇਸ਼ਨ ਦੇ ਉੱਤੇ ਹੈ, ਨੈਕਸਟ ਇਹ ਹੋਣਾ ਵੀ ਇਹਨੂੰ ਕੱਢੋ ਇੰਡੀਆ ਨੂੰ, ਜਿਹੜਾ ਵਿੱਚ ਵੜਿਆ ਹੋਇਆ ਸ਼ੇਖ ਹਸੀਨਾ ਦਾ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਭਾਰਤ ਦਾ ਇਹ ਦਾਅਵਾ, ਉਹਨਾਂ ਦੇ ਲੀਡਰ ਇੱਥੇ ਦੁਮ ਛੱਲੇ ਕਿ ਜੀ ਅਸੀਂ ਵਿਸ਼ਵ ਗੁਰੂ ਬਣ ਗਏ ਹਾਂ ਅਸੀਂ, ਦੂਜਾ ਜਦੋਂ ਅਸੀਂ ਇਹ ਕਹਿੰਦੇ ਆ ਵੀ ਇਹ ਤਾਂ ਖੇਤਰੀ ਪਾਰਟੀ ਵੀ ਨਹੀਂ ਨੇ। ਔਰ ਇਹ ਗੱਲ ਹੁਣ ਮੈਂ ਨਹੀਂ ਕਹਿ ਰਿਹਾ, ਫੋਰਨ ਅਫੇਅਰਸ ਦੁਨੀਆ ਦੀ ਇੱਕ ਰੈਪੂਟੇਬਲ ਮੈਗਜ਼ੀਨ ਹੈ, ਇਹਦੇ 'ਚ ਜਿਹੜੇ ਵਿਚਾਰ ਹੁੰਦੇ ਨੇ, ਜਿਹੜੇ ਇਹਨਾਂ ਦੇ ਕਾਲਮਨਿਸਟ ਨੇ ਜਾਂ ਹਿਸਟੋਰੀਅਨਸ ਜਾਂ ਜਿਹੜੇ ਇਨਵੈਸਟੀਗੇਟਿਵ ਜਰਨਲਿਸਟ ਹੁੰਦੇ ਨੇ, ਉਹ ਜਿੰਨੇ ਵੀ ਫੋਰਨ ਪਾਲਿਸੀ ਨੂੰ ਪੜ੍ਹਦੇ ਨੇ ਜਾਂ ਬਣਾਉਂਦੇ ਨੇ, ਉਹ ਇਹਨੂੰ ਪੜ੍ਹਦੇ ਨੇ। ਜਿਵੇਂ ਵਾਸ਼ਿੰਗਟਨ ਪੋਸਟ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਕੋਈ ਕੋਟ ਕਰਦੇ ਹੋ ਕਿ ਵਾਸ਼ਿੰਗਟਨ ਪੋਸਟ 'ਚ ਛਪਿਆ, ਇਹਦਾ ਮਤਲਬ ਹੈ ਉਹ ਇੰਨਾ ਹੀ ਕ੍ਰੈਡੀਬਲ ਹੈ ਜਿੰਨਾ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਹੈ ਜਾਂ ਜਿੰਨੀ ਪੈਂਟਾਗਨ ਦੀ ਕੋਈ ਪ੍ਰੈਸ ਰਿਲੀਜ਼। ਇਸੇ ਤਰ੍ਹਾਂ ਫੋਰਨ ਅਫੇਅਰਸ ਮੈਗਜ਼ੀਨ ਦੇ ਵਿੱਚ ਪਾਲਿਸੀ ਦੇ ਨਾਲ ਰਿਲੇਟਡ ਜਿਹੜਾ ਪਾਰਟ ਹੁੰਦਾ, ਉਹ ਪੂਰਾ ਉਹਨੂੰ ਛਾਣ ਕੇ ਪਰਖ ਕੇ ਤੋਲ ਕੇ ਜਿਹੜਾ ਉਹ ਨਿਖਾਰ ਕੇ ਸਾਹਮਣੇ ਲਿਆਂਦਾ। ਹੁਣ ਇਹ ਪੂਰਾ 9 ਸਫ਼ੇ ਦਾ ਆਰਟੀਕਲ ਹੈ, ਮੈਂ ਸਾਰਾ ਤਾਂ ਨਹੀਂ ਸਾਂਝਾ ਕਰ ਸਕਾਂਗਾ, ਪਰ ਮੈਂ ਇਹ ਜ਼ਰੂਰ ਦੱਸਣਾ ਚਾਹੁੰਦਾ ਹੁੰਦਾ ਹੈ ਬਾਕੀਆਂ 'ਚ ਕੀ ਛਪਦਾ ਉਹਦੇ ਰਾਹੀਂ ਆਪਣੇ TV 84 ਦੇ ਵਿਊਅਰਸ ਨੂੰ, ਕਿ ਜਦੋਂ ਅਸੀਂ ਆਪਣੇ ਮੁਲਕ ਦੀ ਗੱਲ ਕਰਦੇ ਹਾਂ ਜਾਂ ਜੀਓ ਪੋਲਿਟਿਕਸ ਦੇ ਹਵਾਲੇ ਨਾਲ ਖਾਲਿਸਤਾਨ ਦੀ ਪੋਸੀਬਿਲਿਟੀ ਦੀ ਗੱਲ ਕਰਦੇ ਹਾਂ ਜਾਂ ਇੰਡੀਆ ਦੀ ਫੇਲਿਅਰਸ ਦੀ ਗੱਲ ਕਰਦੇ ਹਾਂ, ਤੇ ਇਹ ਸਿਰਫ ਸਾਡਾ ਕੋਈ ਡ੍ਰੀਮ ਨਹੀਂ ਹੁੰਦਾ ਜਾਂ ਕੋਈ ਇਹ ਨਹੀਂ ਹੈ ਵੀ ਅਸੀਂ ਕੋਈ ਡੇ ਡ੍ਰੀਮਿੰਗ ਕਰ ਰਹੇ ਹੁੰਦੇ ਆ। ਜਿਹੜੇ ਗੰਭੀਰ ਚਿੰਤਕ ਨੇ ਦੂਜੇ ਪਾਸੇ ਬੈਠੇ, ਉਹ ਦੇਖ ਰਹੇ ਹੁੰਦੇ ਨੇ ਕਿ ਭਾਈ ਇਹ ਚੱਲ ਕੀ ਰਿਹਾ। ਹੁਣ ਇਹ ਜਿਹੜਾ ਫੋਰਨ ਅਫੇਅਰਸ ਦਾ ਆਰਟੀਕਲ ਹੈ ਜਿਹਨੂੰ ਮਿਸਟਰ
ਹੈਪੀ ਮੋਹਨ ਜੈਕਬ ਨੇ ਲਿਖਿਆ ਹੈ ਔਰ ਇਹ 22 ਜੁਲਾਈ ਜਿਹੜਾ ਹੈ ਉਹਦੀ ਡੇਟ ਲਾਈਨ ਹੈ। ਉਹਦੀ ਹੈਡਲਾਈਨ ਹੀ ਇਹ ਹੈ, ਦਾ ਐਂਡ ਆਫ ਸਾਊਥ ਏਸ਼ੀਆ, ਕਿ ਸਾਊਥ ਏਸ਼ੀਆ ਦਾ ਭੋਗ। ਇਹ ਰੀਜਨ ਇਨ ਨੇਮ ਓਨਲੀ, ਕਿ ਸਿਰਫ ਇਹਦਾ ਇੱਕ ਨਾਂ ਰਹਿ ਗਿਆ, ਹੋਰ ਕੁਛ ਨਹੀਂ ਹੈ। ਔਰ ਇਹ ਜਿਹੜਾ ਉਹਨਾਂ ਨੇ ਇਹਦੀ ਸ਼ੁਰੂਆਤ ਹੀ ਇਹ ਕੀਤੀ ਹੈ ਕਿ ਜੇ ਕਈ ਦਹਾਕਿਆਂ ਤੋਂ ਪਾਲਿਸੀ ਮੇਕਰ ਸਕਾਲਰ ਜਿਹੜੇ ਵੈਸਟ ਟ੍ਰੇਨਡ ਹੋਏ ਨੇ, ਉਹ ਜਦੋਂ ਉੱਥੋਂ ਦੇ ਸਬ ਕੰਟੀਨੈਂਟ ਵੱਲ ਦੇਖਦੇ ਨੇ ਤਾਂ ਉਹ ਉਹਨੂੰ ਇੱਕ ਕੋਹਰੈਂਟ ਰੀਜਨ ਕਿ ਜੀ ਇੱਕ ਦੂਜੇ ਨਾਲ ਜੁੜਿਆ ਹੋਇਆ ਸਾਊਥ ਏਸ਼ੀਆ ਕਹਿ ਕੇ ਹੈਡ ਕਰਦੇ ਨੇ। ਔਰ ਸਾਊਥ ਏਸ਼ੀਆ ਜਿਹਦੇ 'ਚ ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਇੰਡੀਆ, ਮਾਲਦੀਵ, ਨੇਪਾਲ, ਪਾਕਿਸਤਾਨ, ਸ੍ਰੀਲੰਕਾ ਹੈ। ਇਹ ਕੁੱਲ ਜਿੰਨੀ ਪਾਪੂਲੇਸ਼ਨ ਹੈ ਇਸ ਦੁਨੀਆ ਦੇ, ਉਹਦੀ 1/4 ਪਾਪੂਲੇਸ਼ਨ ਉੱਥੇ ਰਹਿੰਦੀ ਹੈ। 25% ਲੋਕ ਇਸ ਪਲੈਨਟ ਦੇ ਉਸ ਖਿੱਤੇ 'ਚ ਰਹਿੰਦੇ ਨੇ। ਅੱਡ-ਅੱਡ ਉਹਨਾਂ ਦੀਆਂ ਜ਼ਬਾਨਾਂ ਨੇ, ਅੱਡ-ਅੱਡ ਹਿਸਟਰੀਜ਼ ਨੇ। ਔਰ ਇੱਕ ਉਹਨਾਂ ਦੀ ਕਾਮਨੈਲਿਟੀ ਸੀ ਕਿ ਬ੍ਰਿਟਿਸ਼ ਕਲੋਨੀਅਲ ਜਦੋਂ ਬਸਤੀਵਾਦ ਬ੍ਰਿਟਿਸ਼ ਨੇ ਰੂਲ ਕੀਤਾ ਤੇ ਇਹ ਸਾਰੇ ਹੀ ਉਹਨਾਂ ਦੇ ਬ੍ਰਿਟਿਸ਼ ਕੰਟਰੋਲ ਥੱਲੇ ਰਹੇ। ਔਰ ਇਹਨਾਂ ਦੇ ਵਿੱਚ ਜੇ ਕੋਈ ਚੀਜ਼ ਕਾਮਨ ਰਹੀ ਹੈ ਉਹ ਕ੍ਰਿਕਟ ਤੇ ਬਾਲੀਵੁੱਡ ਫਿਲਮਸ, ਐਥਨਿਕ ਟਾਈਜ਼ ਤੇ ਮਿਊਜ਼ੀਕਲ ਜਾਂ ਦੂਜਾ ਬਹੁਤ ਥੋੜ੍ਹੀਆਂ ਪ੍ਰੈਕਟਿਸਿਸ। ਔਰ 20ਵੀਂ ਸਦੀ ਦੇ ਐਂਡ ਤੱਕ ਪਹੁੰਚਦੇ ਆ ਇਹ ਸਾਰਿਆਂ ਨੂੰ ਵੀ ਖਿਆਲ ਆਇਆ ਕਿ ਭਾਈ ਅਸੀਂ ਜਿਵੇਂ ਸਾਊਥ ਈਸਟ ਏਸ਼ੀਆ ਜਾਂ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ ਜਾਂ ਯੂਰਪੀਅਨ ਯੂਨੀਅਨ 'ਚ ਆਇਆ ਵੀ ਅਸੀਂ ਵੀ ਸਾਊਥ ਏਸ਼ੀਆ ਦੀ ਬਾਡੀ ਬਣਾਈਏ। ਪਰ ਉਹਨਾਂ ਨੇ ਕਿਹਾ ਵੀ ਉਹ ਸਾਰਕ ਦੇ ਨਾਂ ਥੱਲੇ ਬਣੀ। ਪਰ ਅੱਜ 4 ਦਹਾਕਿਆਂ ਬਾਅਦ ਇਹ ਗੱਲ ਬਿਲਕੁਲ ਹੈ ਕਿ ਵੀ ਇਹਦੇ 'ਚ ਕੋਈ ਵੀ ਅੱਗੇ ਨਹੀਂ ਤੁਰੀ ਗੱਲ। ਔਰ ਇਹ ਕਿਸੇ ਦਾ ਇੱਕ ਦੂਜੇ 'ਤੇ ਇਤਬਾਰ ਨਹੀਂ ਹੈ, ਮਿਸਟਰਸਟ ਹੈ। ਔਰ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਤਾਂ ਭਾਰਤ ਨੇ ਦੱਸਣਾ ਸੀ ਵੀ ਉਹਨੇ ਆਪਣੇ ਗਵਾਂਢੀਆਂ ਨੂੰ ਇੰਨਾ ਕੰਫਰਟੇਬਲ ਮਹਿਸੂਸ ਕਰਵਾਉਂਦਾ ਕਿ ਵੀ ਉਹ ਭਾਰਤ ਨੂੰ ਲੀਡਰਸ਼ਿਪ ਦੇ ਰੋਲ 'ਚ ਦੇਖਦੇ ਔਰ ਉਹਦੇ 'ਚ ਕਾਮਨ ਵਪਾਰ ਹੁੰਦਾ, ਬਾਰਡਰਸ ਡਿਲਿਊਟ ਹੁੰਦੇ ਜਾਂ ਆਣ ਜਾਣ ਹੁੰਦਾ। ਪਰ ਇਸ ਦੇ ਉਲਟ ਭਾਰਤ ਦਾ ਜਿਹੜਾ ਐਟੀਚਿਊਡ ਹੈ ਉਹ ਤਾਂ ਬਿਲਕੁਲ ਬੁਲਡੋਜ਼ ਕਰਨ ਵਾਲਾ ਰਿਹਾ। ਨਤੀਜੇ ਦੇ ਤੌਰ ਦੇ ਉੱਤੇ ਜਿਹੜਾ ਕਿਸੇ ਵੀ ਮੁਲਕ ਨੇ ਭਾਰਤ ਦੇ ਉੱਤੇ ਇਤਬਾਰ ਨਹੀਂ ਕੀਤਾ। ਔਰ ਉਸ ਦਾ ਨਤੀਜਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਦੋਂ ਸ਼ੁਰੂ 'ਚ ਬਣੀ ਉਦੋਂ ਇੱਕ ਡਰੀਮ ਇਹ ਵੀ ਸੀ ਕਿ ਜੀ ਇਹ ਜਿਹੜਾ ਸਾਰਕ ਔਰ ਇਹ ਇੰਦਰ ਕੁਮਾਰ ਗੁਜਰਾਲ 1997-98 'ਚ ਉਹਨੇ ਥੋੜ੍ਹਾ ਬਹੁਤ ਉਹਨੂੰ ਪੁਸ਼ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਇਹ ਸਾਰਾ ਟੋਟਲ ਫੇਲ ਹੋਇਆ। ਔਰ ਹੁਣ ਤੱਕ 18 ਕਾਨਫਰੰਸਿਸ 1970 ਤੋਂ ਜਦੋਂ ਬਣੀ ਹੈ ਸਾਰਕ ਦੀਆਂ ਹੋਈਆਂ ਨੇ। 2014 ਤੋਂ ਬਾਅਦ ਬਿਲਕੁਲ ਹੀ ਨਹੀਂ ਹੋਈ। ਔਰ ਇਸ ਸਾਰੇ 'ਚ ਜਿਹੜਾ 3-4 ਉਹਨਾਂ ਦੇ ਇਨੀਸ਼ੀਅਲ ਕਨਸਟੀਟਿਊਸ਼ਨਲ ਸੀ ਕਿ ਸਾਊਥ ਏਸ਼ੀਆ ਫ੍ਰੀ ਟ੍ਰੇਡ ਏਰੀਆ ਹੋਏਗਾ। ਫ੍ਰੀ ਟ੍ਰੇਡ ਐਗਰੀਮੈਂਟ 2004 'ਚ ਸਾਈਨ ਵੀ ਹੋਇਆ ਮਨਮੋਹਨ ਸਿੰਘ ਦੀ ਸਰਕਾਰ ਵੇਲੇ, ਲੇਕਿਨ ਕਦੇ ਵੀ ਇੰਡੀਆ ਨੇ ਉਹਦੇ 'ਚ ਕੋਈ ਦਿਲਚਸਪੀ ਨਹੀਂ ਦਿਖਾਈ, ਇਸ ਲਈ ਅੱਗੇ ਨਹੀਂ ਵਧਿਆ। ਇਸੇ ਤਰ੍ਹਾਂ ਇੱਕ ਇਹ ਸੀ ਕਿ ਸਾਊਥ ਏਸ਼ੀਅਨ ਯੂਨੀਵਰਸਿਟੀ ਸਾਰਕ ਨੇ ਇਹ ਕਿਹਾ ਕਿ ਜੀ 2010 'ਚ ਦਿੱਲੀ ਦੇ ਵਿੱਚ ਅਸੀਂ ਸਥਾਪਿਤ ਕਰਾਂਗੇ। ਪਰ ਅੱਜ ਜਾ ਕੇ ਤੁਸੀਂ ਦੇਖੋ ਉੱਥੇ ਭੂਤ ਹੀ ਵਸਦੇ ਨੇ। ਮਤਲਬ ਇਹ ਸੀ ਕਿ ਵੀ ਇਸ ਰੀਜਨ ਦੀ ਇੱਕ ਸਾਂਝੀ ਯੂਨੀਵਰਸਿਟੀ ਜਿੱਥੇ ਸਟੂਡੈਂਟ ਪੜ੍ਹਨ ਆਉਣਗੇ, ਸਾਊਥ ਏਸ਼ੀਅਨ ਹਿਊਮਨ ਰਾਈਟਸ ਥਿੰਕ ਟੈਂਕ ਇਹ ਉਹ ਹੋਏਗਾ, ਇਹ ਟੋਟਲ ਫੇਲਿਓਰ। ਉਹਨੇ ਕਿਹਾ ਵੀ ਇਹ ਕਿਉਂਕਿ ਸਾਊਥ ਏਸ਼ੀਅਨ ਪ੍ਰੋਬਲਮ ਦੀ ਲੌਪਸਾਈਡਡਨੈਸ ਇਹ ਹੈ, ਉਹਦੇ 'ਚ ਉਹਨੇ ਨੇ ਕਿਹਾ ਕਿ ਇੰਡੀਆ ਇਜ਼ ਦਾ ਰੀਜਨਸ ਬਿਗੇਸਟ ਐਂਡ ਮੋਸਟ ਪਾਵਰਫੁਲ ਕੰਟਰੀ। its dominance has had a paradoxical impact on the development of regional structures। ਲੇਕਿਨ ਇਸ ਸਭ ਦੇ ਬਾਵਜੂਦ ਇੰਡੀਆ ਇਹਨਾਂ ਬਾਕੀ 6 ਮੁਲਕਾਂ ਨੂੰ ਜਿਹੜੇ ਸਾਰਕ ਦੇ ਉਹਨਾਂ ਨੂੰ ਤਾਂ ਬੰਦਾ ਹੀ ਨਹੀਂ ਸਮਝਦਾ, ਗਵਾਂਢੀ ਵੀ ਉਹਨਾਂ ਨੂੰ ਤਾਂ ਸਮਝਦਾ ਵੀ ਇਹ ਤਾਂ ਸਾਡਾ ਹਿੱਸਾ ਹੀ ਨਹੀਂ, ਇਸ ਲਈ ਇਹਨਾਂ ਨੂੰ ਜਿਹੜਾ ਕੋਈ ਪ੍ਰਾਇੋਰਟੀ ਨਾ ਦਿੱਤਾ ਜਾਏ। ਉਹਨੇ ਕਿਹਾ ਵੀ ਇਹੀ ਕਾਰਨ ਹੈ ਕਿ ਨਿਊ ਦਿੱਲੀ ਡਜ਼ ਨਾਟ ਆਲਵੇਜ਼ ਸੀ ਦਾ ਵੈਲਿਊ ਆਫ ਬਿਲਡਿੰਗ ਰੀਜਨਲ ਸਟਰਕਚਰਸ as such structures cannot add to the predominance of India which already it enjoys in the region। ਔਰ ਉਹਨਾਂ ਨੇ ਕਿਹਾ ਜੀ ਇਹੀ ਕਾਰਨ ਹੈ ਕਿ ਇੰਡੀਆ ਨੇ ਹੀ ਇਸ ਦੀ ਡੈਥ ਕਾਜ਼ ਕੀਤੀ। ਔਰ ਹੁਣ ਸਾਊਥ ਏਸ਼ੀਆ ਜਿਹੜਾ ਉਹ ਬੇਸ਼ੱਕ ਅਰੀਨਾ ਜੀਓ ਪੋਲੀਟੀਕਲ ਕੰਪੀਟੀਸ਼ਨ ਦਾ ਬਣ ਰਿਹਾ ਹੈ। ਔਰ ਚਾਈਨਾ ਨੇ ਉਹਨੇ ਕਿਹਾ ਵੀ ਕਿਉਂਕਿ ਇੰਡੀਆ ਹੋਲਡ ਨਹੀਂ ਕਰ ਸਕਿਆ, ਇਸ ਲਈ ਜਿਹੜੇ 7 ਰੀਜਨਲ ਮੁਲਕ ਸੀ ਉਹ ਚਾਈਨਾ ਨੇ ਸੱਕ ਕਰ ਲਏ। ਸ੍ਰੀਲੰਕਾ ਨੂੰ ਵੀ ਲੋਨ ਦੇ ਕੇ ਦੂਜਾ ਕਰਕੇ, ਨੇਪਾਲ ਦੇ ਵਿੱਚ ਵੀ ਦੂਜਾ ਵੀ। ਔਰ ਇੰਡੀਆ ਦੀ ਇਹ ਟੋਟਲ ਫੇਲਿਓਰ ਹੈ। ਔਰ ਬੰਗਲਾਦੇਸ਼ ਵੀ ਚਾਈਨਾ ਨੇ ਹੈਜ਼ ਬਿਨ ਯੂਜ਼ਿੰਗ ਲੋਨਸ ਐਂਡ ਇਨਫਰਾਸਟਰਕਚਰ। ਔਰ ਇਹ ਉਹਨਾਂ ਨੇ ਕਿਹਾ ਕਿ ਵੀ in recent decades China has built up its influence among India's neighbors।
ਕਿ ਜਿਹੜਾ ਭਾਰਤ ਜੇ ਫਰਾਖ ਦੇ ਲਈ ਜਾਂ ਸੱਚਮੁੱਚ ਐਲਡਰ ਬ੍ਰਦਰ ਹੀ ਸਹੀ ਉਹ ਐਟੀਟਿਊਡ ਦਿਖਾਉਂਦਾ ਤੇ ਅੱਜ ਇਹ ਨਾ ਹੁੰਦਾ ਕਿ ਵੀ ਇਹ ਜਿਹੜੇ ਸਾਊਥ ਏਸ਼ੀਆ ਰੀਜਨ ਜਿਹਨੂੰ ਕਿਹਾ ਜਾਂਦਾ ਸੀ ਇਹਦੇ ਮੁਲਕ ਚਾਈਨਾ ਦੇ ਇਨਫਲੂਐਂਸ ਜਾਂਦੇ। ਸੋ ਲੰਬਾ ਚੌੜਾ ਆਰਟੀਕਲ ਹੈ, ਮੈਂ ਉਹਦੀ ਡਿਟੇਲ 'ਚ ਨਹੀਂ ਜਾਵਾਂਗਾ। ਜਿਨ੍ਹਾਂ ਦੀ ਅੱਗੋਂ ਦਿਲਚਸਪੀ ਆ ਇਹਨੂੰ ਪੜ੍ਹ ਸਕਦੇ ਨੇ। ਐਂਡ ਆਫ ਸਾਊਥ ਏਸ਼ੀਆ ਇਹ ਰੀਜਨ ਇਨ ਨੇਮ ਓਨਲੀ। ਸੋ ਇਸ ਤੋਂ ਅੰਦਾਜ਼ਾ ਲਾ ਲਓ ਵੀ ਇਹ ਵਿਸ਼ਵ ਗੁਰੂ ਤਾਂ ਇਹਨਾਂ ਨੇ ਕੀ ਬਣਨਾ ਹੈ। ਇਹ ਤਾਂ ਖੇਤਰੀ ਪਾਰਟੀ ਵੀ ਜਿਹੜੇ ਖੇਤਰੀ ਤਾਕਤ ਵੀ ਨਹੀਂ ਬਣ ਸਕੇ ਨੇ। ਜੀ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੈਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।